ਨੇ ਭਾਈ ਨਾਸਰ ਢਿੱਲੋਂ ਨੂੰ ਮੈਂ ਦੇਖਿਆ, ਪਰ ਮੈਂ ਬੁਲਾਇਆ ਨਹੀਂ। ਮੈਂ ਨਾ ਇਹਨਾਂ ਨੂੰ, ਚਲੋ ਮੈਂ ਇਹਨਾਂ ਦੇ ਘਰ ਗਈ ਹੋਈ ਸੀ, ਤਾਂ ਕਰਕੇ ਮੈਂ ਬੁਲਾ ਲਿਆ। ਮੈਂ ਨਾ ਬਸ ਦੂਰੋਂ ਦੇਖਿਆ ਨਾ ਤੇ ਮੈਨੂੰ ਇੰਝ ਲੱਗਦਾ ਵੀ ਕੋਈ ਵੇਖਿਆ ਫਿਰ ਮੈਂ ਸੋਚਦਾ ਵੀ ਨਾ ਜਥਿਆਂ ਦੇ ਵਿੱਚ ਅਕਸਰ ਲੋਕਾਂ ਨੂੰ ਮਿਲਦੇ ਰਹਿੰਦੇ, ਇਹ ਕਿਤੇ ਮੈਨੂੰ ਮਿਲੇ ਹੋਏ ਆ। ਤੇ ਫਿਰ ਉਹਨਾਂ ਨੇ ਮੈਨੂੰ ਬੁਲਾ ਲਿਆ ਤੇ ਫਿਰ ਮੈਨੂੰ ਵੀ ਫਿਰ ਯਾਦ ਆ ਗਿਆ ਵੀ ਇਹਦੇ ਭਾਬੀ ਭਾਈ ਜਲਜੀਤ ਦੇ ਘਰੋਂ ਨੇ। ਇਹ ਬੜਾ ਅਜੀਬ ਸੀਨ ਹੋਇਆ। ਅਸੀਂ ਇੱਥੇ ਜੈਮੀ ਦੇਖਿਆ ਨਾ ਅਚਾਨਕ ਹੀ, ਤੇ ਇਧਰੋਂ ਦੇਖਿਆ ਮੈਡਮ ਨੇ, ਤੇ ਇਹਨਾਂ ਨੇ ਫੌਰੀ ਤੌਰ ਤੇ ਦੇਖਿਆ ਜੀ, ਕਹਿੰਦੇ ਮੈਂ ਤੁਹਾਨੂੰ ਦੇਖਿਆ ਹੋਇਆ। ਮੈਂ ਕਿਹਾ ਵੀ ਇਹਨਾਂ ਨੂੰ ਕਿਵੇਂ ਦੇਖਿਆ, ਤੇ ਉਹ ਕਹਿੰਦੇ ਨਹੀਂ ਦੇਖਿਆ ਹੀ ਨਹੀਂ, ਮੈਂ ਇਹਨਾਂ ਦੇ ਘਰ ਵੀ ਗਈ ਹੋਈ ਹਾਂ। ਜਲਜੀਤ ਬਾਈ ਨਾਲ ਮੇਰੀ ਵੈਸੇ ਯਾਰੀ ਦੋਸਤੀ ਹੈ, ਤੇ ਭਾਬੀ ਵੀ ਜਿਹੜੀ ਗੱਲ ਆ ਹੁਣ ਭਾਈ ਦੀ ਬੇਗਮ ਆ ਤੇ ਫਿਰ ਸਾਡੀ ਭਰਜਾਈ ਹੈ ਜੀ। ਮੇਰੀਆਂ ਮਾਸੀਆਂ ਆਈਆਂ ਹੋਏ ਨਾਲ, ਸਪੈਸ਼ਲੀ ਮੈਨੂੰ ਨਾਲ ਲੈ ਕੇ ਆਈਆਂ ਹੋਵੇ, ਮੈਂ ਨਹੀਂ ਸੀ ਆਉਣਾ। ਇਹ ਸਾਡਾ ਜਥਾ ਮੇਰੇ ਕਰਕੇ ਸਾਰਾ ਆਇਆ ਹੋਇਆ। ਤੇ ਮੈਂ ਮੀਆਂ ਆਸਫ ਅਲੀ, ਤੇ ਇਸ ਟਾਈਮ ਮੈਂ ਮੌਜੂਦ ਹਾਂ ਨਨਕਾਣਾ ਸਾਹਿਬ ਜਨਮ ਅਸਥਾਨ ਤੇ ਬਾਬਾ ਜੀ ਗੁਰੂ ਨਾਨਕ ਜੀ ਦੀਆਂ 555ਵੇਂ ਜਨਮ ਦਿਨ ਦੀਆਂ ਤਕਰੀਬਾਤ ਜਾਰੀ ਆ। ਤੇ ਇਸ ਟਾਈਮ ਮੇਰੇ ਨਾਲ ਮੌਜੂਦ ਆ ਕੁਝ ਲੋਕ ਜਿਹੜੇ ਚੜ੍ਹਦੇ ਪੰਜਾਬ ਤੋਂ ਆਏ ਆ, ਇਹਨਾਂ ਨਾਲ ਗੱਲਬਾਤ ਕਰਦੇ ਆ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਜੀ ਸੁਖਵਿੰਦਰ ਸਿੰਘ। ਕਿੱਥੋਂ ਆਏ ਹੋ? ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਜੀ। ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰ ਆਏ ਹਾਂ। ਕਿਹਦਾ ਲੱਗ ਰਿਹਾ ਆ ਕੇ? ਬਹੁਤ ਹੀ ਵਧੀਆ ਲੱਗ ਰਿਹਾ। ਇਦਾਂ ਲੱਗ ਰਿਹਾ ਵੀ ਜਿੱਦਾਂ ਜ਼ਿੰਦਗੀ ਦਾ ਕੋਈ ਇੱਕ ਮਨੋਰਥ ਪੂਰਾ ਹੋ ਗਿਆ ਹੋਵੇ। ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਆ ਕੇ ਉਹਨਾਂ ਦੀ ਚਰਨ ਛੋਹ ਧਰਤੀ ਨੂੰ ਮੱਥੇ ਲਾ ਕੇ ਜਨਮ ਸਫਲ ਹੋ ਗਿਆ ਜੀ। ਆਉਣ ਦਾ ਪ੍ਰੋਗਰਾਮ ਕਦੋਂ ਤੋਂ ਬਣ ਰਿਹਾ ਸੀ ਤੁਹਾਡਾ? ਆਉਣ ਦਾ ਪ੍ਰੋਗਰਾਮ ਤੇ ਅਚਾਨਕ ਹੀ ਬਣਿਆ ਜੀ। ਆਪਣੇ ਦਲਜੀਤ ਸਿੰਘ ਦੇ ਨਾਲ ਹੀ ਗੱਲਬਾਤ ਹੋਈ ਤੇ ਕਹਿੰਦੇ ਜੀ ਆਪਣੇ ਪਾਸਪੋਰਟ ਦਿਓ ਤੇ ਅਸੀਂ ਤੁਹਾਡਾ ਵੀਜ਼ਾ ਲਵਾ ਦਿੰਦੇ ਹਾਂ। ਕੋਈ ਪਹਿਲਾਂ ਪ੍ਰੀ ਪਲਾਨ ਪ੍ਰੋਗਰਾਮ ਨਹੀਂ ਸੀਗਾ ਸਾਡਾ, ਅਚਾਨਕ ਹੀ ਦਲਜੀਤ ਨਾਲ ਮੁਲਾਕਾਤ ਹੋਈ। ਆਏ ਸੀ ਆਪਣੇ ਰਿਸ਼ਤੇਦਾਰ ਨੇ, ਤੇ ਹੋਈ ਤੇ ਕਹਿੰਦੇ ਵੀ ਇਦਾਂ ਜਥਾ ਲੈ ਕੇ ਜਾਣਾ ਵਾ, ਤੇ ਤੁਸੀਂ ਵੀ ਆਪਣੇ ਪਾਸਪੋਰਟ ਦੇ ਦਿਓ, ਅਸੀਂ ਵੀਜ਼ਾ ਲਵਾ ਦਿਆਂਗੇ। ਤੇ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ, ਸਾਡਾ ਵੀਜ਼ਾ ਲੱਗ ਗਿਆ ਜੀ। ਕਹਿ ਹੀ ਨਹੀਂ ਸਕਦੇ, ਸ਼ਬਦ ਨਹੀਂ ਆ ਸਾਡੇ ਕੋਲ ਕਿ ਅਸੀਂ ਤੁਹਾਨੂੰ ਦੱਸੀਏ, ਵੀ ਬਿਆਨ ਕਰ ਹੀ ਨਹੀਂ ਸਕਦੇ ਅਸੀਂ। ਤੁਸੀਂ ਦੱਸੋ ਜੀ, ਕੀ ਨਾਂ ਤੁਹਾਡਾ? ਸੰਦੀਪ ਕੌਰ। ਤੁਸੀਂ ਇੱਥੇ ਆਏ ਹੋ ਤੇ ਆਉਂਦੇ ਸਾਰ ਹੀ ਤੁਸੀਂ ਦੇਖਿਆ ਇੱਥੇ ਕੁਝ ਲੋਕਾਂ ਨੂੰ ਤੇ ਪਛਾਣ ਲਿਆ? ਬੜਾ ਵਧੀਆ ਲੱਗਾ। ਬਾਏ ਫੇਸ ਕਈਆਂ ਨੂੰ ਮੈਂ ਜਾਣਦੀ ਹਾਂ, ਨਾ ਨਹੀਂ ਮੈਂ ਕਈ ਵਾਰ ਚੇਤਾ ਰਹਿੰਦੇ ਹੈਗੇ, ਪਰ ਕਈਆਂ ਨੂੰ ਵੇਖੋ ਝਿਜਕ ਵੀ ਜਾਈਦਾ ਮਨ ਵੀ ਨਹੀਂ ਚੱਲ। ਮੈਨੂੰ ਕਹਿੰਦੇ ਸੀ ਵੀ ਅਸੀਂ ਸਾਰਿਆਂ ਨੂੰ ਮਿਲ ਕੇ ਆਇਓ। ਨੇ ਭਾਈ ਨਾਸਰ ਢਿੱਲੋਂ ਨੂੰ ਮੈਂ ਦੇਖਿਆ, ਪਰ ਮੈਂ ਬੁਲਾਇਆ ਨਹੀਂ। ਮੈਂ ਨਾ ਇਹਨਾਂ ਨੂੰ, ਚਲੋ ਮੈਂ ਇਹਨਾਂ ਦੇ ਘਰ ਗਈ ਹੋਈ ਸੀ, ਤਾਂ ਕਰਕੇ ਮੈਂ ਬੁਲਾ ਲਿਆ। ਇਹ ਬੜਾ ਅਜੀਬ ਸੀਨ ਹੋਇਆ। ਅਸੀਂ ਇੱਥੇ ਜੈਮੀ ਦੇਖਿਆ ਨਾ ਅਚਾਨਕ ਹੀ, ਤੇ ਇਧਰੋਂ ਦੇਖਿਆ ਮੈਡਮ ਨੇ, ਤੇ ਇਹਨਾਂ ਨੇ ਫੌਰੀ ਤੌਰ ਤੇ ਦੇਖਿਆ ਜੀ, ਕਹਿੰਦੇ ਮੈਂ ਤੁਹਾਨੂੰ ਦੇਖਿਆ ਹੋਇਆ। ਮੈਂ ਕਿਹਾ ਵੀ ਇਹਨਾਂ ਨੂੰ ਕਿਵੇਂ ਦੇਖਿਆ, ਤੇ ਉਹ ਕਹਿੰਦੇ ਨਹੀਂ ਦੇਖਿਆ ਹੀ ਨਹੀਂ, ਮੈਂ ਇਹਨਾਂ ਦੇ ਘਰ ਵੀ ਗਈ ਹੋਈ ਹਾਂ। ਅੱਛਾ, ਤੇ ਉਹ ਪਹਿਲੇ ਕਦੋਂ ਆਏ ਸੀ ਤੁਸੀਂ, ਉਹ ਦੱਸੋ। ਮੈਂ ਜੂਨ 'ਚ ਆਈ ਸੀ, ਸ਼ਾਇਦ 2023 'ਚ ਆਈ। ਉਦੋਂ ਬਹੁਤ ਗਰਮੀ ਸੀ। ਤੇ ਵਕੀਲ ਸਾਹਿਬ ਨਾਲ ਉਦੋਂ ਤੁਹਾਡੀ ਮੁਲਾਕਾਤ ਹੋਈ ਜਦੋਂ ਤੁਸੀਂ ਇਹਨਾਂ ਦੇ ਘਰ ਗਏ, ਕੈਸੇ ਲੱਗੇ? ਬਹੁਤ ਵਧੀਆ, ਸਾਰੀ ਫੈਮਿਲੀ ਬਹੁਤ ਵਧੀਆ ਸੀ। ਤੇ ਬਾਜੀ ਰਿਹਾਨਾ ਉਹ ਵੀ ਬਹੁਤ ਵਧੀਆ ਨੇਚਰ। ਇਸ ਵਾਰ ਮੈਨੂੰ ਸਪੈਸ਼ਲੀ ਦਲਜੀਤ ਨੇ ਕਿਹਾ ਸੀ ਉਹਨਾਂ ਨੇ ਆਉਣਾ, ਮਿਲ ਕੇ ਆਇਓ। ਤੇ ਪਰ ਸੰਗਤ ਬਹੁਤ ਜ਼ਿਆਦਾ, ਤੇ ਪਛਾਣ ਨਹੀਂ ਆਉਂਦੀ। ਫਿਰ ਕੁਝ ਸ਼ਡਿਊਲ ਸਾਰਿਆਂ ਦੇ ਚੇਂਜ ਹੈ, ਕੋਈ ਕਿਸ ਪਾਸੇ ਕੋਈ ਕਿਸ ਪਾਸੇ। ਮੀਆਂ ਸਾਹਿਬ ਸਾਡੇ ਵੈਸੇ ਵੀ ਬੜੇ ਮਹਿਮਾਨ ਨਵਾਜ਼ ਮਸ਼ਹੂਰ ਆ, ਤੇ ਮੀਆਂ ਸਾਹਿਬ ਤੁਹਾਨੂੰ ਕਿਹਦਾ ਲੱਗਿਆ ਅਚਾਨਕ ਦੇਖ ਕੇ? ਉਹ ਮੈਂ ਨਾ ਬਸ ਦੂਰੋਂ ਦੇਖਿਆ ਨਾ ਤੇ ਮੈਨੂੰ ਇੰਝ ਲੱਗਦਾ ਵੀ ਕੋਈ ਵੇਖਿਆ ਫਿਰ ਮੈਂ ਸੋਚਦਾ ਵੀ ਨਾ ਜਥਿਆਂ ਦੇ ਵਿੱਚ ਅਕਸਰ ਲੋਕਾਂ ਨੂੰ ਮਿਲਦੇ ਰਹਿੰਦੇ, ਇਹ ਕਿਤੇ ਮੈਨੂੰ ਮਿਲੇ ਹੋਏ ਆ। ਤੇ ਫਿਰ ਉਹਨਾਂ ਨੇ ਮੈਨੂੰ ਬੁਲਾ ਲਿਆ ਤੇ ਫਿਰ ਮੈਨੂੰ ਵੀ ਫਿਰ ਯਾਦ ਆ ਗਿਆ ਵੀ ਇਹਦੇ ਭਾਬੀ ਭਾਈ ਜਲਜੀਤ ਦੇ ਘਰੋਂ ਨੇ। ਹਾਂਜੀ ਉਹ ਜਦੋਂ ਨੈਕਸਟ ਟਾਈਮ ਖੁਸ਼ਮਿੰਦਰ ਆਈ ਸੀ, ਉਦੋਂ ਮੈਂ ਵਾਹਗਾ ਖੁਸ਼ਮਿੰਦਰ ਨੂੰ ਪਿਕ ਕਰਨ ਵਾਸਤੇ ਗਿਆ, ਤੇ ਮੈਨੂੰ ਉੱਥੇ ਦਲਜੀਤ ਭਾਈ ਵੀ ਮਿਲ ਗਏ। ਫਿਰ ਮੈਂ ਇਹਨਾਂ ਨੂੰ ਵੀ ਨਾਲ ਪਿਕ ਕਰਕੇ ਤੇ ਲੈ ਕੇ ਆਇਆ। ਫਿਰ ਘਰ ਆਏ, ਅਸੀਂ ਬੈਠੇ ਕਾਫੀ ਦੇਰ, ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿੱਥੇ ਅੱਗੇ ਜਾਣਾ ਸੀ ਮੈਂ ਫਿਰ ਉੱਥੇ ਡ੍ਰੌਪ ਕਰਤਾ ਇਹਨਾਂ ਨੂੰ। ਹਾਂਜੀ, ਤੇ ਕਾਫੀ ਸਾਡੇ ਅੱਛੇ, ਦਲਜੀਤ ਬਾਈ ਨਾਲ ਮੇਰੀ ਵੈਸੇ ਯਾਰੀ ਦੋਸਤੀ ਹੈ, ਤੇ ਭਾਬੀ ਵੀ ਜਿਹੜੀ ਗੱਲ ਆ ਹੁਣ ਭਾਈ ਦੀ ਬੇਗਮ ਆ ਤੇ ਫਿਰ ਸਾਡੀ ਭਰਜਾਈ ਹੈ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੇ ਅੱਛਾ, ਤੁਹਾਨੂੰ ਕਹਿ ਕੇ ਭੇਜਿਆ ਸੀ ਦਲਜੀਤ ਜੀ ਨੇ ਕਿ ਤੁਸੀਂ ਮੀਆਂ ਸਾਹਿਬ ਨੂੰ ਮਿਲ ਕੇ ਆਉਣਾ, ਪਰ ਤੁਹਾਨੂੰ ਮਿਲੇ ਅਚਾਨਕ? ਮੇਰੇ ਅਚਾਨਕ ਆ। ਇਹਨਾਂ ਦਾ ਆਖਿਆ ਸੀ, ਬਾਜੀ ਰਿਹਾਨਾ ਦਾ ਆਖਿਆ ਸੀ, ਨਾਸਰੀ ਢਿੱਲੋਂ ਦਾ ਆਖਿਆ ਸੀ। ਇੱਥੇ ਹੈੱਡ ਗ੍ਰੰਥੀ ਹੈ ਗੁਰਦੁਆਰਾ ਸਾਹਿਬ ਦੇ ਅੰਕਲ, ਉਹਨਾਂ ਨੇ ਵੀ। ਤੇ ਮੈਂ ਸਵੇਰੇ ਦੇਖਿਆ ਸੀ, ਫਿਰ ਉਹ ਅੱਗੇ ਬੈਠੇ ਸੀ ਬੰਦਿਆਂ 'ਚ। ਮੈਂ ਚਲੋ ਸ਼ਾਮਾਂ ਨੂੰ ਮਿਲ ਲਾਂ, ਕੋਈ ਗੱਲ ਨਹੀਂ। ਤੇ ਤੁਹਾਨੂੰ ਪਾਕਿਸਤਾਨ ਕਿਹਦਾ ਲੱਗਿਆ? ਮੈਨੂੰ ਤਾਂ ਬਹੁਤ ਵਧੀਆ ਲੱਗਾ। ਇਹ ਮੇਰੀਆਂ ਮਾਸੀਆਂ ਆਈਆਂ ਹੋਏ ਨਾਲ, ਸਪੈਸ਼ਲੀ ਮੈਨੂੰ ਨਾਲ ਲੈ ਕੇ ਆਈਆਂ ਹੋਵੇ, ਮੈਂ ਨਹੀਂ ਸੀ ਆਉਣਾ। ਇਹ ਸਾਡਾ ਜਥਾ ਮੇਰੇ ਕਰਕੇ ਸਾਰਾ ਆਇਆ ਹੋਇਆ। ਤੇ ਉਹ
ਕਹਿੰਦੇ ਸੀ ਸਪਾਂਸਰ ਗਈ ਨਾ ਇਧਰੋਂ ਰਿਹਾਨਾ ਦੇ ਬੇਟੀ ਦੀ ਮੈਰਿਜ ਦੀ ਹਨਾ, ਉਹ ਫਿਰ ਉਦੋਂ ਦਸੰਬਰ ਚ ਆਉਣਗੇ, ਦਸੰਬਰ ਚ। ਜੀ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਨੂੰ ਦੇਖ ਕੇ। ਤੇ ਮੀਆਂ ਸਾਹਿਬ ਨੂੰ ਜਦੋਂ ਦੇਖਿਆ ਮੈਂ ਕਿਹਾ ਇਹ ਕੀ ਹੋਇਆ ਅਚਾਨਕ ਹੀ। ਤੇ ਇਹ ਮੀਆਂ ਸਾਹਿਬ ਦੀਆਂ ਵੈਸੇ ਜਿਹੜੀਆਂ ਮੁਹੱਬਤਾਂ ਤੇ ਮਹਿਮਾਨ ਨਵਾਜ਼ੀਆਂ ਵਾ, ਇਹ ਵੀ ਉਹਦਾ ਵੀ ਸਿਲਾ ਕਿ ਦੇਖੋ ਲੋਕ ਯਾਦ ਰੱਖਦੇ ਆ ਜਦੋਂ ਆਉਂਦੇ ਆ ਦੂਰੋਂ, ਜਿਨ੍ਹਾਂ ਨੂੰ ਤੁਸੀਂ ਵੈਲਕਮ ਕਰਦੇ ਹੋ, ਜਿਨ੍ਹਾਂ ਦੀ ਸੇਵਾ ਕਰਦੇ ਹੋ, ਉਹ ਯਾਦ ਵੀ ਰੱਖਦੇ ਆ। ਦੇਖੋ ਜੀ, ਚੜ੍ਹਦੇ ਪੰਜਾਬ ਵਾਲੇ ਸਾਡੇ ਭਰਾ ਨੇ ਤੇ ਸਾਡੀ ਭਰਜਾਈ ਹੈ ਇਹ। ਦਲਜੀਤ ਨਾਲ ਮੇਰੀ ਬੜੀ ਦੁਆ ਸਲਾਮ ਆ। ਅਸੀਂ ਅਕਸਰ ਸੋਸ਼ਲ ਮੀਡੀਆ ਤੇ ਇੱਕ ਦੂਸਰੇ ਨੂੰ ਵੇਖਦੇ ਵੀ ਰਹਿੰਦੇ ਆ। ਜਦੋਂ ਪਾਕਿਸਤਾਨ ਆਉਂਦਾ ਮੈਨੂੰ ਮਿਲ ਕੇ ਜਾਂਦਾ। ਤੇ ਬਾਕੀ ਜੀ ਫਿਰ ਸਾਡਾ ਇੱਕ ਫੈਮਿਲੀ ਦੀ ਤਰ੍ਹਾਂ ਇਹਨਾਂ ਨਾਲ ਤਲਕ ਹੈ ਜੀ। ਜੀ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਬਹੁਤ ਸ਼ੁਕਰੀਆ ਜੀ।